मेरे सज्जनों, बेलियो ते बजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, साडी अज दी दास्तान दा नाम है चन्न ते चकोरी। ये कहानी पंजाब दी मशहूर मुहब्बत ते उदासी नाल जुड़ी हुई कहानी है। इस कहानी विच मुहब्बत आसमान नूं छूण दी कोशिश करदी है, पर किस्मत दीआं लिखियां लकीरां मुहब्बत नूं दर्द दा रूप दे दिंदियां ने। इश्क ते आतिश दोवें डाडे, पर इश्क दा सेक वधेरा। आतिश साड़े कख ते काने, इश्क साड़े तन मेरा। क्या जांदा है एक वीरान जंगल विच, जिथे चांदनी रात नूं ठंडियां हवावां रुखां दे पत्तियां नाल खेडदियां सन। नाल दे पिंड विच एक कुड़ी ने जन्म लिया, जिहदा नां चकोरी रखिया गया। ओहदियां अखां हीरियां वांग चमकदियां सन ते ओहदा दिल इंज सुच्चा जिवें सवेर दियां वगदियां नदियां दा पानी। छोटी उम्र तो ही वो चन्न नूं टिक टिकी ला के वेखदी, जिवें ओनूं ओहदे विचों कोई नज़र आ रहा होवे जां ओनूं कोई वेख रहा होवे। उसे पिंड विच उदों ही एक लड़का जम्मिया, जिहदा नां चन्न रखिया गया। वो भी चन्न वांगू सोहना सी। जदों दोवें जवान हो गए ते एक रात चकोरी अपने कोठे दी छत ते बैठी आसमान ते चमकदे चन्न वल वेख रही सी, जिवें ओनूं ओहदे विचों ओहदा माही नज़र आ रहा होवे। उदों ही चन्न भी अपने कोठे ते खलोता चकोरी वल वेख रहा सी। वो समझ गया सी कि चकोरी चन्न नाल प्यार करदी है। दूजी शाम जदों चकोरी खूही ते पानी भरन गई, ओनूं खूही दे पानी विचों चन्न पानी नाल खेडदा नज़र आया। भई आसमानी चन्न दा अक्स पानी विचों दिख रहा सी। जदों उन्हें अपना डोल पानी विच सुटिया ते चन्न दा अक्स पानी विच घुल गया। जदों पानी ठलिया ते ओहदे पिंड दा चन्न पानी विचों नज़र आ रहा सी, क्यों जे चन्न ओहदे कोल खलोता सी ते चकोरी वल वेख रहा सी। जदों चकोरी ने ओहदे वल वेख्या ते कहण लगी, इहो ही मेरा चन्न है। दोवें अखां राहीं एक दूजे दे दिल विच उतर गए। ਉਹ ਉਹਨਾਂ ਦੀ ਪਹਿਲੀ ਮੁਲਾਕਾਤ ਸੀ। ਇਸ ਤੋਂ ਅੱਗੇ ਦੀ ਕਹਾਣੀ ਅਸੀਂ ਤੁਹਾਨੂੰ ਇਸ ਦਾਸਤਾਨ ਵਿੱਚ ਸੁਣਾਵਾਂਗੇ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਚੜ੍ਹਦੇ ਪੰਜਾਬ ਤੋਂ ਬਿੱਟੂ ਲਹਿਰੀ, ਬੰਬਈ ਤੋਂ ਸਰਵਰ ਭੱਟੀ, ਦੁਬਈ ਤੋਂ ਨੂਰ ਹੁਸੈਨ ਸ਼ਾਹੀਨ, ਸ਼ੇਖੂਪੁਰਾ ਤੋਂ ਤਾਰਕ ਮਹਿਮੂਦ ਖਾਨ, ਮੀਆਂ ਅਬਦੁਲ ਸਤਾਰ, ਪਿੰਡ ਨਾਰਕਵਾਲ 530 ਤੋਂ ਡਾਕਟਰ ਸ਼ਰੀਫ, ਮਨੀਰ ਗੁੱਜਰ, ਅਜਾਜ਼ ਕੰਬੋ ਤੇ ਹਮਜ਼ਾ ਕੰਬੋ, ਚੰਗ ਤੋਂ ਮਲਕ ਰਿਆਜ਼ ਅਵਾਨ, ਸ਼ੋਰਕੋਟ ਤੋਂ ਅਰਸ਼ਾਦ ਚੱਠਾ ਜੱਟ, ਗੱਲਾ ਮੰਡੀ ਸਾਹੀਵਾਲ ਤੋਂ ਰਾਣਾ ਅਬੀਰ, ਰਾਣਾ ਸਨੀ ਤੇ ਰਾਣਾ ਮੁਆਵੀਆ, ਕੱਕੀ ਰਸੂਲਪੁਰ ਜੱਟਾਂ ਤੋਂ ਅਸਗਰ ਅਲੀ ਜਾਫਰੀ ਤੇ ਬਾਬਾ ਮੁਹੰਮਦ ਅਸਲਮ ਰਹਿਮਾਨੀ, ਬੂਰੇਵਾਲਾ ਤੋਂ ਰਾਣਾ ਯੂਸਫ ਲੰਬੜਦਾਰ। ਮੇਰੇ ਸੱਜਣੋਂ, ਇਹ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ ਤੇ ਰਿਕਾਰਡ ਕਰਦੇ ਨੇ ਲਾਲਾ ਜੀ। ਚੰਨ ਦੇ ਨਾਲ ਚਕੋਰੀ ਮਿਲਦੀ ਖੂਹ ਦੇ ਉੱਤੇ ਜਾ ਕੇ, ਚਾਹ ਦਿਲ ਦੇ ਪੂਰੇ ਕਰਦੇ ਪਿਆਰ ਦੇ ਗਾਣੇ ਗਾ ਕੇ। ਦੁਨੀਆ ਦੀ ਪਰਵਾਹ ਨਾ ਕਰਦੇ, ਗੱਲਾਂ ਮਿੱਠੀਆਂ ਮਿੱਠੀਆਂ ਇੱਕ ਦੂਜੇ ਨੂੰ ਲਿਖ ਕੇ ਦਿੰਦੇ ਪਿਆਰ ਦੀਆਂ ਉਹ ਚਿੱਠੀਆਂ। ਵਕਤ ਜ਼ਮਾਨਾ ਰੁਕ ਗਿਆ ਉੱਥੇ ਪਿੰਗ ਪਿਆਰ ਦੀ ਝੂਠਾਂ, ਇੱਕ ਦੂਜੇ ਨਾਲ ਝੂਠੀ ਮੂਠੀ ਗੱਲ ਗੱਲ ਤੇ ਉਹ ਰੂਠਾਂ। ਪਾਰੋ ਪਲ ਵੀ ਵੱਖ ਨਾ ਰਹਿੰਦੇ ਸੱਜਣੋ ਸ਼ਾਮ ਸਵੇਰੇ, ਗੱਲਾਂ ਕਰਦਿਆਂ ਹੋ ਜਾਂਦੇ ਜੀ ਉੱਥੇ ਰਾਤ ਹਨੇਰੇ। ਖੂਹ ਦੇ ਉੱਤੇ ਮੂੰਹ ਕਰਕੇ ਮੁਖੜਾ ਆਪਣਾ ਵੇਖਾਂ, ਕੀ ਪਤਾ ਸੀ ਉਹਨਾਂ ਦੇ ਜੀ ਲਿਖੇ ਸੀ ਕੀ ਲੇਖਾਂ। ਹੋਈ ਸ਼ੁਰੂ ਜੀ ਦਰਦ ਕਹਾਣੀ ਲੱਗੇ ਪੈਣ ਵਿਛੋੜੇ, ਪਿਆਰ ਮੁਹੱਬਤ ਵਾਲੇ ਦਿਨ ਸੀ ਵੇਖੇ ਉਹਨਾਂ ਥੋੜੇ। ਚਕੋਰੀ ਦੇ ਦੋ ਭਾਈ ਜਿਹੜੇ ਸੀ ਬਣੇ ਸੀ ਆਤ ਰਾਚੇ,
ਤੁਰਦੇ ਤੁਰਦੇ ਦੋਵੇਂ ਆ ਗਏ ਉਹ ਜੀ ਖੂਹ ਦੇ ਪਾਸੇ। ਇੱਕ ਦੂਜੇ ਨਾਲ ਗੱਲਾਂ ਕਰਦੇ ਹੱਸਣ ਦੋਵੇਂ ਹਾਸੇ। ਵੇਖਿਆ ਉਹਦੇ ਭਾਈਆਂ ਯਾਰੋ ਖੁੱਲ ਗਏ ਪਿਆਰ ਖਲਾਸੇ। ਫੜ ਲਿਆ ਉਹਨਾਂ ਚੰਨ ਦੇ ਤਾਈ ਚੁੱਕ ਚੁੱਕ ਉਹਨੂੰ ਮਾਰ। ਯਾਰ ਚਕੋਰੀ ਰੌਲਾ ਪਾਵੇ ਕੋਈ ਦੱਸਣ ਨਾ ਕਾਰਨ। ਮੈਂ ਚਕੋਰੀ ਘਰ ਦੀ ਆਏ ਬੰਦ ਕੀਤਾ ਉਹਨੂੰ ਅੰਦਰ। ਇੱਕ ਸੀ ਦਾਰਾ ਭਾਈ ਉਹਦਾ ਦੂਜਾ ਯਾਰ ਸਿਕੰਦਰ। ਇੱਕ ਸੀ ਦਾਰਾ ਭਾਈ ਉਹਦਾ ਦੂਜਾ ਯਾਰ ਸਿਕੰਦਰ। ਮੇਰੇ ਸੱਜਣੋ, ਦਾਰਾ ਤੇ ਸਿਕੰਦਰ ਪਿੰਡ ਦੇ ਬਦਮਾਸ਼ ਮੁੰਡੇ ਸਨ ਤੇ ਚੰਨ ਇੱਕ ਸ਼ਰੀਫ ਮੁੰਡਾ ਜਿਹਦਾ ਕੋਈ ਦੂਜਾ ਭਰਾ ਨਹੀਂ ਸੀ। ਉਹਦਾ ਬਾਪ ਇੱਕ ਛੋਟਾ ਜ਼ਿਮੀਂਦਾਰ ਸੀ। ਜਦੋਂ ਚੰਨ ਘਰ ਆਇਆ ਤੇ ਉਹ ਲਹੂ ਲਹਾਨ ਸੀ। ਲਹੂ ਉਹਦੇ ਚਿਹਰੇ ਤੋਂ ਵਗ ਰਿਹਾ ਸੀ। ਬਾਪ ਵੇਖ ਕੇ ਪਰੇਸ਼ਾਨ ਹੋ ਗਿਆ ਤੇ ਪੁੱਛਿਆ, ਤੈਨੂੰ ਕਿੰਨੇ ਮਾਰਿਆ ਏ? ਚੰਨ ਨਾ ਬੋਲਿਆ। ਇੱਕ ਮੁੰਡੇ ਨੇ ਜਿਹਨੇ ਇਹ ਸਭ ਕੁਝ ਵੇਖਿਆ ਸੀ ਦੱਸਿਆ, ਇਹਨੂੰ ਦਾਰੇ ਤੇ ਸਿਕੰਦਰ ਨੇ ਮਾਰਿਆ ਏ। ਉਹਦਾ ਬਾਪ ਉਹਨਾਂ ਨੂੰ ਪੁੱਛਣ ਉਹਨਾਂ ਦੇ ਘਰ ਗਿਆ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾਣਗੇ ਸਾਦਕ ਪੱਟੀ ਬਾਗ ਮੋੜ ਵਾਲੇ। ਬਾਪ ਉਹਦੇ ਨੇ ਜਾ ਕੇ ਪੁੱਛਿਆ, ਕਾਹਨੂੰ ਮਾਰਿਆ ਚੰਨ ਨੂੰ? ਖੂਨ ਉਹਦਾ ਮੈਂ ਵਗਦਾ ਵੇਖਿਆ, ਅੱਗ ਲੱਗੀ ਮੇਰੇ ਤਨ ਨੂੰ। ਤੁਸੀਂ ਬਣੇ ਬਦਮਾਸ਼ੋ ਫਿਰਦੇ ਕਾਦਾ ਏਡਾ ਮਾਣ? ਮੇਰਾ ਪੁੱਤਰ ਚੰਗਾ ਮੁੰਡਾ ਮੇਰੀ ਜਿੰਦ ਜਾਨ। ਆਖਣ ਲੱਗਾ ਦਾਰਾ ਉਥੇ ਸਾਡੇ ਘਰ ਨੂੰ ਵੇਖੇ। ਸਾਡੀ ਭੈਣ ਦੇ ਨਾਲ ਬਣਾਵੇ ਉਹਦਾ ਆਪਣੇ ਲੇਖੇ। ਮਾਰਸਾ ਇਹਨੂੰ ਜਾਨੋਂ ਦੇਣਾ ਫਿਰ ਕਦੀ ਜੇ ਆਇਆ। ਉਹਦੇ ਬਾਪ ਨੂੰ ਯਾਰ ਸਿਕੰਦਰ ਉਥੇ ਆ ਸੁਣਾਇਆ। ਬਾਪ ਉਹਦਾ ਜੀ ਘਰ ਨੂੰ ਆਇਆ, ਕਹਿੰਦਾ ਪਿੰਡੋਂ ਚੱਲੀਏ। ਇਸ ਲੜਾਈ ਵਾਲੀ ਅੱਗ ਵਿੱਚ ਅਸੀਂ ਜੀ ਕਾਨੂੰ ਜਲੀਏ। ਇੱਕੋ ਇੱਕ ਹੈ ਪੁੱਤਰ ਸਾਡਾ, ਅਸੀਂ ਤੇ ਨਹੀਂ ਮਰਵਾਣਾ। ਕਰੋ ਤਿਆਰੀ ਤੁਸੀਂ ਜੀ ਸਾਰੇ, ਪਿੰਡ ਨੂੰ ਛੱਡ ਕੇ ਜਾਣਾ। ਚੰਨ ਜੀ ਕਹਿੰਦਾ ਮੈਂ ਨਹੀਂ ਜਾਣਾ, ਇਹ ਨਹੀਂ ਕਰਨੀ ਚੋਰੀ। ਮੇਰੀ ਜਿੰਦ ਤੇ ਜਾਨ ਹੈ ਬਾਪੂ, ਮੇਰਾ ਪਿਆਰ ਚਕੋਰੀ। ਬਾਪ ਉਹਦਾ ਨਾ ਮੰਨਿਆ ਯਾਰੋ, ਲੈ ਗਿਆ ਜ਼ੋਰਾ ਜ਼ੋਰੀ। ਟੁੱਟ ਗਈ ਅੱਜ ਤਾਂ ਪਿਆਰ ਦੀ ਯਾਰੋ, ਕੱਚੀ ਸੀ ਉਹ ਡੋਰੀ। ਟੁੱਟ ਗਈ ਅੱਜ ਤਾਂ ਪਿਆਰ ਦੀ ਯਾਰੋ, ਕੱਚੀ ਉਹ ਸੀ ਡੋਰੀ। ਮੇਰੇ ਸੱਜਣੋ, ਚਕੋਰੀ ਹਰ ਰਾਤ ਅਸਮਾਨਾਂ ਤੇ ਚਮਕਣ ਵਾਲੇ ਚੰਨ ਵੱਲ ਵੇਖਦੀ, ਉਹਦੇ ਨਾਲ ਗੱਲਾਂ ਕਰਦੀ ਤੇ ਆਪਣੇ ਦਿਲ ਦੀ ਭੜਾਸ ਕੱਢਦੀ। ਪਰ ਇਹ ਚੰਨ ਤੇ ਉਹਦਾ ਨਹੀਂ ਸੀ। ਉਹਦਾ ਚੰਨ ਤੇ ਉਹਦੀਆਂ ਅੱਖੀਆਂ ਤੋਂ ਦੂਰ ਚਲਾ ਗਿਆ ਸੀ। ਇਧਰ ਚੰਨ ਵੀ ਉਹਨਾਂ ਰਾਹਾਂ ਵੱਲ ਵੇਖਦਾ ਜਿਹੜੀਆਂ ਚਕੋਰੀ ਵੱਲ ਜਾਂਦੀਆਂ ਸਨ। ਇਹ ਜੁਦਾਈਆਂ ਉਹਨਾਂ ਵਾਸਤੇ ਮੌਤ ਨਾਲੋਂ ਘੱਟ ਨਹੀਂ ਸੀ। ਪਰ ਚਕੋਰੀ ਚੰਨ ਕੋਲੋਂ ਦੂਰ ਨਹੀਂ ਸੀ ਰਹਿ ਸਕਦੀ। ਇੱਕ ਰਾਤ ਉਹ ਚੋਰੀ ਘਰੋਂ ਭੱਜ ਗਈ ਤੇ ਫਿਰ ਕੀ ਹੋਇਆ ਇਹ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਭੱਜੀ ਜਦ ਚਕੋਰੀ ਘਰ ਚੋਂ ਵੱਲ ਚੰਨ ਦੇ ਜਾਂਦੀ। ਔਖੀਆਂ ਰਾਵਾਂ ਚੰਨ ਦੀਆਂ ਸੀ, ਜਾਂਦੀ ਠੇਡੇ ਖਾਂਦੀ।
ਚਾਨਣੀ ਉਹਦੀ ਰਾਸੀ ਤੱਕਦਾ ਅੱਗੋਂ ਭੱਜਾ ਆਇਆ। ਅੱਜ ਤਾਂ ਮੇਰੇ ਸੋਹਣੇ ਰੱਬ ਨੇ ਸਾਡਾ ਮੇਲ ਕਰਾਇਆ। ਸੁਬਾ ਹੋਈ ਤੇ ਪਤਾ ਲੱਗਾ ਜੀ ਘਰ ਚ ਕੋਈ ਹੈ ਨਹੀਂ। ਦਾਰਾ ਉੱਥੇ ਆਖਣ ਲੱਗਾ ਉਹਨੂੰ ਛੱਡਣਾ ਮੈਂ ਨਹੀਂ। ਦੋਵੇਂ ਭਾਈ ਉਥੋਂ ਨੱਠੇ ਵੱਲ ਚਕੋਰੀ ਆਏ। ਕਿਉਂ ਉਹਦੇ ਨੂੰ ਪੁੱਛਣ ਲੱਗੇ ਕਿੱਥੇ ਤੁਸਾਂ ਲਗਾਏ। ਚੰਨ ਦਾ ਬਾਪ ਜੀ ਆਖਣ ਲੱਗਾ ਪਤਾ ਨਹੀਂ ਉਹਦਾ ਸਾਨੂੰ। ਉਹਦੇ ਭਾਈ ਜੀ ਆਖਣ ਲੱਗੇ ਮਾਰਨਾ ਅੱਜ ਦੋਵਾਂ ਨੂੰ। ਸਾਡੀ ਇੱਜ਼ਤ ਗੈਰਤ ਉਹਨੇ ਮਿੱਟੀ ਵਿੱਚ ਮਲਾਈ। ਨਿਕਲ ਕੇ ਅੰਦਰੋਂ ਯਾਰ ਚਕੋਰੀ ਸਾਹਮਣੇ ਉੱਥੇ ਆਈ। ਕੰਨ ਦੇ ਬਾਜ ਨਹੀਂ ਰਹਿਣਾ ਮੈਂ ਤਾਂ ਮਾਰ ਦਿਓ ਕਾਨੂੰ ਭਾਈ। ਬਾਹੋਂ ਫੜ ਕੇ ਚੰਨ ਨੂੰ ਉਹ ਵੀ ਕੱਢ ਕੇ ਬਾਹਰ ਲਿਆਈ। ਮਾਰਨਾ ਜੇ ਤੁਸੀਂ ਦੋਵਾਂ ਨੂੰ ਮਾਰੋ ਵੇਖੇ ਕੁੱਲ ਜ਼ਮਾਨਾ। ਜਿਵੇਂ ਕਰਦੇ ਮੇਰੇ ਭਾਈ ਕਰੇ ਨਾ ਗੈਰ ਬਗਾਨਾ। ਜਿਵੇਂ ਕਰਦੇ ਮੇਰੇ ਭਾਈ ਕਰੇ ਨਾ ਗੈਰ ਬਗਾਨਾ। ਮੇਰੇ ਸੱਜਣੋ, ਸਿਕੰਦਰ ਕਹਿਣ ਲੱਗਾ ਤੂੰ ਸਾਡੀ ਇੱਕੋ ਇੱਕ ਭੈਣ ਏ ਤੇ ਤੂੰ ਸਾਡੀ ਗੈਰਤ ਦਾ ਜਨਾਜ਼ਾ ਕੱਢ ਕੇ ਆਈ ਏ। ਅਸੀਂ ਤੁਹਾਨੂੰ ਦੋਵਾਂ ਨੂੰ ਮਾਰ ਦੇਣਾ ਏ। ਇੰਨੇ ਚਿਰ ਨੂੰ ਚਕੋਰੀ ਦੀ ਮਾਂ ਵੀ ਪਿੱਛੇ ਉੱਥੇ ਆ ਗਈ। ਉਹ ਆਪਣੇ ਪੁੱਤਰਾਂ ਨੂੰ ਆਖਣ ਲੱਗੀ ਤੁਸੀਂ ਮੇਰੀ ਧੀ ਨੂੰ ਹੱਥ ਨਾ ਲਾਇਓ। ਚਕੋਰੀ ਦੀ ਮਾਂ ਉੱਥੇ ਆਪਣੇ ਪੁੱਤਰਾਂ ਨਾਲ ਇੱਕ ਗੱਲ ਕਰਦੀ ਏ। ਉਹ ਕਿਹੜੀ ਗੱਲ ਕਰਦੀ ਏ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਤੇ ਨਜ਼ੀਰ ਸੁਲਤਾਨੀ ਦਾ ਕਲਮ ਕੀ ਲਿਖਦਾ ਹੈ। ਮੈਂ ਨਹੀਂ ਬਖਸ਼ਣਾ ਦੁੱਧ ਤੁਸਾਂ ਨੂੰ ਜੇ ਨਾ ਮੰਨੀ ਮੇਰੀ। ਕਿਵੇਂ ਚਲਾਵੋ ਮਾਰ ਕੇ ਇਹਨੂੰ ਜ਼ੁਲਮ ਦੀ ਲਾਲ ਹਨੇਰੀ। ਕੀ ਹੋਇਆ ਜੇ ਪਿਆਰ ਤੂੰ ਕੀਤਾ ਇੱਕ ਦਿਨ ਗੈਰ ਦੀ ਹੋਣਾ। ਮਾਰ ਕੇ ਪਾਵੋ ਤੁਸੀਂ ਜਿਹਨੂੰ ਮੈਨੂੰ ਉਮਰ ਦਾ ਰੋਣਾ। ਸਦਕੇ ਮੁੱਲਾ ਤੁਸੀਂ ਪੜਾਓ ਕਲਮੇ ਚਾਰ ਇਹਨਾਂ ਨੂੰ। ਤੁਸਾਂ ਨੇ ਇੱਕ ਦਿਨ ਵਿਦਿਆ ਕਰਨੀ ਅੱਜ ਨਹੀਂ 4 ਦਿਨਾਂ ਨੂੰ। ਪੁੱਤਰ ਉਹਦੇ ਠੰਡੇ ਹੋ ਗਏ ਗੱਲ ਜੀ ਉਹਨਾਂ ਮੰਨੀ। ਗੁੱਸੇ ਦੇ ਨਾਲ ਅਕਲ ਵੀ ਯਾਰੋ ਹੋ ਜਾਂਦੀ ਏ ਅੰਨੀ। ਸਦਕੇ ਮੌਲਵੀ ਕਲਮੇ ਉਹਨਾਂ ਨੂੰ 4 ਪੜਾਏ। ਰੱਖ ਕੇ ਹੱਥ ਭੈਣ ਦੇ ਸਿਰ ਤੇ ਸਾਰੇ ਘਰ ਨੂੰ ਆਏ। ਪਿਆਰ ਦੇ ਦੁਸ਼ਮਣ ਬਣੋ ਨਾ ਸੱਜਣੋ ਰਿਸ਼ਤੇ ਰੱਬ ਨੇ ਜੋੜੇ। ਜਿਹੜੇ ਉਸ ਬਣਾਏ ਯਾਰੋ ਕਿਸੇ ਨਾ ਅੱਜ ਤਈ ਤੋੜੇ। ਜਿਹੜੇ ਉਸ ਬਣਾਏ ਯਾਰੋ ਕਿਸੇ ਨੇ ਅੱਜ ਤਈ ਤੋੜੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਸੱਚ ਸਿਆਣੇ ਕਹਿੰਦੇ ਨੇ ਚੰਨ ਤੇ ਚਕੋਰੀ ਦਾ ਮਿਲਣ ਅਜ਼ਲ ਤੋਂ ਏ। ਇਹ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ। ਇਸੇ ਤਰ੍ਹਾਂ ਹੀ ਚੰਨ ਤੇ ਚਕੋਰੀ ਅਖੀਰ ਵਿੱਚ ਮਿਲ ਗਏ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ।